ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। भाई आंदा कि जी अपनी मां बोली ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਪਰ ਇੰਗਲਿਸ਼ ਬੜੀ ਜ਼ਰੂਰੀ ਹੈ। ਮੈਂ ਪੁਰਤਗਾਲ ਹਾਂ ਅਤੇ ਪੁਰਤਗਾਲ ਦੇ ਵਿੱਚ ਜਿਹੜਾ ਮੈਨੂੰ ਪੁਰਤਗੀਜ਼ ਨਹੀਂ ਹੁੰਦੀ ਅਤੇ ਜਿਹੜਾ ਨਾ ਮੈਂ ਅੰਗਰੇਜ਼ੀ ਨਾਲ ਗੁਜ਼ਾਰਾ ਕਰ ਲੈਂਦਾ ਵਾ। ਮੇਰੀ ਗੱਲ ਸੁਣ ਮੇਰਾ ਵੀਰ, ਪੁਰਤਗਾਲ ਦੀ ਆਬਾਦੀ 1 ਕਰੋੜ ਹੈ। ਪੁਰਤਗਾਲ ਯਾਨੀ ਪਾਕਿਸਤਾਨ ਦੀ 27 ਕਰੋੜ, 27 ਗੁਣਾ ਜ਼ਿਆਦਾ ਆਬਾਦੀ ਹੈ ਪਾਕਿਸਤਾਨ ਦੀ। ਪੁਰਤਗਾਲ ਦਾ ਰਕਬਾ 92,000 ਕਿਲੋਮੀਟਰ, ਸਾਡਾ ਹੈ 8 ਲੱਖ ਮੁਰੱਬਾ ਕਿਲੋਮੀਟਰ, ਯਾਨੀ 8 ਗੁਣਾ ਜ਼ਿਆਦਾ ਸਾਡਾ ਉਹਨਾਂ ਤੋਂ ਰਕਬਾ ਹੈ। ਅਤੇ ਪੁਰਤਗਾਲ ਦਾ ਜਿਹੜਾ GDP ਹੈ ਉਹ 485 ਅਰਬ ਡਾਲਰ ਹੈ, ਸਾਡਾ 340 ਅਰਬ ਡਾਲਰ, ਯਾਨੀ ਉਹਨਾਂ ਦਾ ਸਾਡੇ ਤੋਂ 1.5 ਗੁਣਾ ਤਕਰੀਬਨ ਜ਼ਿਆਦਾ ਹੈ। ਅਤੇ 27 ਕਰੋੜ ਬੰਦੇ 1 ਕਰੋੜ ਬੰਦਿਆਂ ਨਾਲੋਂ ਘੱਟ ਪੈਸੇ ਕਿਉਂ ਕਮਾ ਰਹੇ ਨੇ, ਜਿਨ੍ਹਾਂ ਦਾ ਰਕਬਾ ਵੀ ਥੋੜ੍ਹਾ ਹੈ, ਆਬਾਦੀ ਵੀ ਥੋੜ੍ਹੀ ਹੈ, ਬੱਚੇ ਵੀ ਕੋਈ ਨਹੀਂ, ਬੁੱਢੇ ਹੋ ਗਏ ਨੇ ਉਹ। ਸੋਚੋ ਹਾਂ ਜ਼ਰਾ, ਕਿਉਂਕਿ ਪੁਰਤਗਾਲ ਦੇ ਵਿੱਚ ਜਿਹੜਾ 1 ਕਰੋੜ ਦਾ 1 ਕਰੋੜ ਬੰਦਾ ਉਹ ਕਾਰਆਮਦ ਹੈ। ਜਦੋਂ 1 ਕਰੋੜ ਬੰਦਾ ਤੁਹਾਡਾ ਕਾਰਆਮਦ ਹੁੰਦਾ ਹੈ ਨਾ, ਤਾਂ ਤੁਸੀਂ 485 ਅਰਬ ਡਾਲਰ ਕਮਾ ਲੈਂਦੇ ਹੋ। ਕਿਉਂਕਿ ਪੁਰਤਗਾਲ ਦੇ ਉੱਤੇ ਇੰਗਲਿਸ਼ ਲਾਜ਼ਮੀ ਨਹੀਂ ਹੈ। ਸਾਨੂੰ ਪੁਰਤਗੀਜ਼ੀਆਂ ਨਾਲੋਂ ਜ਼ਿਆਦਾ ਅੰਗਰੇਜ਼ੀ ਹੁੰਦੀ ਹੈ, ਉਹਨਾਂ ਨੂੰ ਵੀ ਨਹੀਂ ਇੰਨੀ ਹੁੰਦੀ ਜਿੰਨੀ ਸਾਨੂੰ ਹੁੰਦੀ ਹੈ। ਪੁਰਤਗਾਲ ਦੇ ਵਿੱਚ CSS ਕਰਨ ਵਾਸਤੇ ਇੰਗਲਿਸ਼ ਜ਼ਰੂਰੀ ਨਹੀਂ। ਪੁਰਤਗਾਲ ਦੇ ਵਿੱਚ ਆਰਟਸ ਦੇ ਸਬਜੈਕਟ ਇੰਗਲਿਸ਼ 'ਚ ਨਹੀਂ ਹੈ। 1 ਕਰੋੜ ਬੰਦਾ, ਮੈਨੂੰ ਸੋਚੋ ਯਾਰ, ਤੁਹਾਡੇ ਹੋਰੇ ਕਿੱਥੇ ਦਿਮਾਗ ਟੁਰ ਗਏ ਨੇ ਕਿ 1 ਕਰੋੜ ਬੰਦਾ 27 ਕਰੋੜ ਬੰਦੇ ਤੋਂ ਪੈਸੇ ਜ਼ਿਆਦਾ ਕਿਉਂ ਕਮਾ ਰਿਹਾ? ਕਿਉਂਕਿ 27 ਕਰੋੜ ਬੰਦਾ ਨਕਾਰਾ ਹੈ। 27 ਕਰੋੜ ਬੰਦੇ ਦਾ ਇਹਨਾਂ ਨੇ ਕਾਨਫੀਡੈਂਸ ਖਤਮ ਕਰ ਦਿੱਤਾ ਕਿ ਤੁਹਾਨੂੰ ਇੰਗਲਿਸ਼ ਨਹੀਂ ਹੁੰਦੀ, ਤੁਸੀਂ ਨਿਕੰਮੇ ਹੋ। ਉਹ ਭਾਈ ਇੱਕ ਗੈਰ ਜ਼ਬਾਨ ਹੈ, ਸਾਨੂੰ ਨਹੀਂ ਹੁੰਦੀ, ਤੁਸੀਂ ਸਾਨੂੰ ਜਿਹੜੀ ਗੱਲ ਸਿਖਾਉਣੀ ਹੈ ਸਾਡੀ ਜ਼ੁਬਾਨ 'ਚ ਸਿਖਾ ਦਿਓ। ਅਤੇ ਜਿਹੜਾ ਨਾ ਕਨਵਰਸੇਸ਼ਨਲ ਇੰਗਲਿਸ਼, ਤੂੰ ਮੈਂ ਇਹ ਯਾਰ ਸਭ ਨੂੰ ਆ ਜਾਂਦੀ ਹੈ। ਜੇ ਅੱਜ ਪਾਕਿਸਤਾਨ 'ਚ ਇੰਗਲਿਸ਼ ਲਾਜ਼ਮੀ ਨਾ ਹੁੰਦੀ ਮੇਰਾ ਵੀਰ, ਤੂੰ ਪੁਰਤਗਾਲ 'ਚ ਧੱਕੇ ਨਾ ਖਾਂਦਾ ਹੁੰਦਾ। ਅੱਜ ਤੁਸੀਂ ਸਾਇਲਮ ਹੋ ਰਹੇ, ਲੋਕਾਂ ਦੇ ਤਾਨੇ ਨਾ ਸੁਣਦੇ ਕਿ ਫਲਾਣੀ ਸ਼ੈ ਕਰਕੇ ਸਾਇਲਮ ਕਰ ਲਓ। ਅੱਜ ਪਾਕਿਸਤਾਨ ਨੂੰ ਆਪਣੀ ਜ਼ੁਬਾਨ 'ਚ ਪੜ੍ਹਾ ਦਿਓ, ਸਾਰੇ ਪੁਰਤਗਾਲ ਵਾਲੇ ਪਾਕਿਸਤਾਨ 'ਚ ਸਾਇਲਮ ਲੈਣ ਹੋਣਗੇ, ਪੂਰਾ ਯੂਰਪ ਆਏਗਾ। ਇਹ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ।